ਮੈਂ ਕਮਲਜੀਤ ਇੱਕ ਨਜ਼ਮ ਲਿਖੀ ਸੀ ਭਰੂਣ ਹੱਤਿਆ ਦੇ ਖਿਲਾਫ 2000 ਦੇ ਵਿੱਚ। ਹਾਂਜੀ। ਲੋਰੀ ਜਿਹੜੀ ਬਹੁਤ ਸਾਰੇ ਲੋਕਾਂ ਨੇ ਗਾਈ ਵੀ ਹੈ, ਹਾਂਜੀ। ਉਹ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ ਤੁਹਾਡੇ ਸਰੋਤਿਆਂ ਨਾਲ। ਅਰਸ਼ਾਦ ਜੀ। ਕਿ ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿਛੜੇ ਜੀ ਨੂੰ, ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ, ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ। ਬਹੁਤ ਖੂਬ ਜੀ। ਮੰਨਿਆ ਤੇਰੇ ਘਰ ਵਿੱਚ ਵੱਧ ਗਏ ਧੀਆਂ ਵਾਲੇ ਗੁੱਡੀ ਪਟੋਲੇ, ਮੰਨਿਆ ਤੇਰੇ ਘਰ ਵਿੱਚ ਵੱਧ ਗਏ ਧੀਆਂ ਵਾਲੇ ਗੁੱਡੀ ਪਟੋਲੇ, ਤੇਰੇ ਦਿਲ ਦਾ ਹੌਕਾ ਨੀ ਮੈਂ ਸੁਣਦੀ ਰਹੀ ਹਾਂ ਤੇਰੇ ਓਲੇ, ਮੈਨੂੰ ਮਾਰ ਮਕਾਉਣ ਦੀ ਗੱਲ ਕਿਉਂ ਤੂੰ ਪਹਿਲਾਂ ਤੋਰੀ ਨੀ ਇੱਕ ਲੋਰੀ ਦੇ ਦੇ। ਬਹੁਤ ਖੂਬ ਜੀ। ਮੈਨੂੰ ਮਾਰ ਮਕਾਉਣ ਦੀ ਗੱਲ ਕਿਉਂ ਤੂੰ ਪਹਿਲਾਂ ਤੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ। ਮਾਏ ਨੀ ਮੇਰੀ ਨਾਨੀ ਦੇ ਘਰ ਤੂੰ ਵੀ ਸੀ ਕਦੇ ਧੀ ਬਣ ਜੰਮੀ, ਮਾਏ ਨੀ ਮੇਰੀ ਨਾਨੀ ਦੇ ਘਰ ਤੂੰ ਵੀ ਸੀ ਕਦੇ ਧੀ ਬਣ ਜੰਮੀ, ਕੁੱਖ ਵਿੱਚ ਕਤਲ ਕਰਾਉਣ ਵਾਲੀ ਕਿਉਂ ਕੀਤੀ ਤੂੰ ਗੱਲ ਨਿਕੰਮੀ, ਵੀਰਾ ਲੱਭਦੀ ਹੋ ਗਈ ਕਿਉਂ ਮਮਤਾ ਤੋਂ ਕੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ। ਬਹੁਤ ਖੂਬ ਜੀ। ਮਾਏ ਨੀ ਤੇਰੀ ਗੋਦੀ ਅੰਦਰ ਬੈਠਣ ਨੂੰ ਮੇਰਾ ਜੀਅ ਕਰਦਾ ਸੀ, ਬਾਬਲ ਦੀ ਤਿਉੜੀ ਤੋਂ ਡਰ ਕੇ ਹਰ ਵਾਰੀ ਮੇਰਾ ਜੀਅ ਡਰਦਾ ਸੀ, ਧੀਆਂ ਬਣ ਕੇ ਜੰਮਣਾ ਇੱਥੇ ਕਿਉਂ ਬਣ ਗਈ ਕਮਜ਼ੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ। ਬਹੁਤ ਖੂਬ ਜੀ। ਹਸਪਤਾਲ ਦੇ ਕਮਰੇ ਅੰਦਰ ਪਈਆਂ ਨੇ ਜੋ ਅਜਬ ਮਸ਼ੀਨਾਂ, ਪੁੱਤਰਾਂ ਨੂੰ ਕੁਝ ਨਾ ਆਖਣ ਸਾਡੇ ਲਈ ਕਿਉਂ ਬਣਨ ਸੰਗੀਨਾਂ, ਡਾਕਟਰਾਂ ਚੌਂ ਸਿੱਕਿਆਂ ਖਾਤਰ ਕੱਟੀ ਜੀਵਨ ਡੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ। ਬਹੁਤ ਖੂਬ। ਇਹਦੇ 'ਚ ਇੱਕ ਬੰਦ ਸੀ ਕਿ ਤੀਰ ਤਿਤਲੀ ਨੂੰ ਮਸਲਣ ਵੇਲੇ ਚੁੱਪ ਖੜੇ ਕਿਉਂ ਧਰਮਾਂ ਵਾਲੇ, ਧੀ ਤਿਤਲੀ ਨੂੰ ਮਸਲਣ ਵੇਲੇ ਚੁੱਪ ਖੜੇ ਕਿਉਂ ਧਰਮਾਂ ਵਾਲੇ, ਗੁੰਗੇ ਬੋਲੇ ਹੋ ਗਏ ਸਾਰੇ ਨੱਕ ਨਮੂਜਾਂ ਸ਼ਰਮਾਂ ਵਾਲੇ, ਧੀ ਤਿਤਲੀ ਨੂੰ ਮਸਲਣ ਵੇਲੇ ਚੁੱਪ ਖੜੇ ਕਿਉਂ ਧਰਮਾਂ ਵਾਲੇ, ਗੁੰਗੇ ਬੋਲੇ ਹੋ ਗਏ ਸਾਰੇ ਨੱਕ ਨਮੂਜਾਂ ਸ਼ਰਮਾਂ ਵਾਲੇ, ਬਿਨ ਡੋਲੀ ਤੋਂ ਧਰਮੀ ਮਾਪਿਆਂ ਕਿੱਧਰ ਨੂੰ ਤੀ ਤੋਰੀ ਨੀ ਇੱਕ ਲੋਰੀ ਦੇ ਦੇ। ਬਹੁਤ ਖੂਬ। ਆਖਰੀ ਬੰਦ ਇਸ ਨਜ਼ਮ ਦਾ ਕਿ ਸੁੱਤਿਆਂ ਲਈ 100 ਯਤਨ ਵਸੀਲੇ, ਜਾਗਦਿਆਂ ਨੂੰ ਕਿਵੇਂ ਜਗਾਵਾਂ, ਰੱਖੜੀ ਦੀ ਤੰਦ ਖਤਰੇ ਵਿੱਚ ਹੈ ਚੁੱਪ ਨੇ ਕੁੱਲ ਧਰਤੀ ਦੀਆਂ ਮਾਵਾਂ, ਅੰਬੜੀਏ ਮੈਨੂੰ ਗੁੜਤੀ ਦੀ ਥਾਂ ਦੇ ਨਾ ਜ਼ਹਿਰ ਕਟੋਰੀ ਨੀ ਇੱਕ ਲੋਰੀ ਦੇ ਦੇ, ਭਾਵੇਂ ਦੇ ਬਾਬਲ ਤੋਂ ਚੋਰੀ ਨੀ ਇੱਕ ਲੋਰੀ ਦੇ ਦੇ। ਮਾਏ ਨੀ ਅਣਜੰਮੀ ਧੀ ਨੂੰ, ਆਪਣੇ ਨਾਲੋਂ ਵਿਛੜੇ ਜੀ ਨੂੰ, ਜਾਂਦੀ ਵਾਰੀ ਮਾਏ ਨੀ ਇੱਕ ਲੋਰੀ ਦੇ ਦੇ, ਬਾਬਲ ਤੋਂ ਭਾਵੇਂ ਚੋਰੀ ਨੀ ਇੱਕ ਲੋਰੀ ਦੇ ਦੇ, ਇੱਕ ਲੋਰੀ ਦੇ ਦੇ, ਇੱਕ ਲੋਰੀ ਦੇ ਦੇ। ਬਹੁਤ ਖੂਬ ਜੀ।